ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਮਹਾਨ ਸੁਤੰਤਰਤਾ ਸੰਗਰਾਮੀ ਅਤੇ ਸਵਦੇਸ਼ੀ ਲਹਿਰ ਦੇ ਪ੍ਰਮੁੱਖ ਆਗੂ ਪੰਜਾਬ ਕੇਸਰੀ ਇਹ ਵੀ ਲਾਲਾ ਲਾਜਪਤ ਰਾਏ ਨੂੰ ਉਹਨਾਂ ਦੇ 158ਵੇਂ ਜਨਮ ਦਿਨ ਮੌਕੇ ਨਮਨ ਕਰਦੀ ਹੈ। ਲਾਲਾ ਲਾਜਪਤ ਰਾਏ ਆਰੀਆ ਸਮਾਜੀ ਸਿਰੇ ਦਾ ਫਿਰਕੂ ਜਿਹਨੇ ਸਾਕਾ ਨਨਕਾਣਾ ਸਾਹਿਬ ਵੇਲੇ ਮਹੰਤ ਨਰੈਣੂ ਦੀ ਪਿੱਠ ਪਲੋਸੀ ਉਹਦੀ ਪਿੱਠ ਤੇ ਖਲੋਤਾ ਹੈ। ਜਿਨ੍ਹਾਂ ਪਹਿਲਿਆਂ ਨੇ ਕਿਹਾ ਕਿ ਬਈ ਅਸੀਂ ਮੁਸਲਮਾਨਾਂ ਨਾਲ ਰਹਿ ਹੀ ਨਹੀਂ ਸਕਦੇ ਜਾਂ ਇੱਥੇ ਟੂ ਨੇਸ਼ਨ ਨੇ, ਉਹਨਾਂ 'ਚ ਲਾਜਪਤ ਰਾਏ ਔਰ ਸਾਵਰਕਰ ਇਹ ਮੋਢੀਆਂ 'ਚੋਂ ਨੇ। ਇਹ ਜਨਮਦਾਤਾ ਨੇ ਇਸ ਥਾਟ ਦੇ। ਮਰਦਾ ਉਹ ਕਿਸੇ ਹੋਰ ਬਿਮਾਰੀ ਨਾਲ ਹੈ, ਉਸ ਨੂੰ ਸਾਈਮਨ ਕਮਿਸ਼ਨ ਨਾਲ ਜੋੜ ਕੇ ਕਿ ਜੀ ਉਹਨੇ ਲਾਠੀਆਂ ਉਹਨੂੰ ਪਈਆਂ ਔਰ ਉਹ ਲਾਠੀਆਂ ਕਿਹੜੇ ਮਹੀਨੇ 'ਚ ਪੈਂਦੀਆਂ, ਮਰਦਾ ਅਗਲੇ ਮਹੀਨੇ 'ਚ ਹੈ। ਜਿੱਦਣ ਮਰ ਗਿਆ ਉਦੋਂ ਉਹਨਾਂ ਨੇ ਕਿਹਾ ਕਿ ਜੀ ਲਾਲੇ ਨੇ ਮਰਨ ਤੋਂ ਪਹਿਲਾਂ ਇਹ ਕਿਹਾ ਕਿ मेरे शरीर पर पड़ी एक एक लाठी ब्रिटिश साम्राज्य के ताबूत में कील का काम करेगी। वो स्टेटमेंट के जी वो जड़ा ਉਹਦੇ ताबूत ਦੇ ਵਿੱਚ किल साबित होएगी और ਉਹਨੂੰ ਸ਼ਹੀਦ ਬਣਾ ਦਿੱਤਾ। व्यूअर्स वेलकम बैक टू प्रोग्राम। सो व्यूअर्स गलबात करन जा रहे हैं कि हिंदुत्वी आइडियालोग लाला लाजपत राय दे जन्मदिन मौके दौरान उस ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਬਾਦਲ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਖਾਸ ਸ਼ਰਧਾਂਜਲੀਆਂ ਦਿੱਤੀਆਂ ਗਈਆਂ। ਸੋ ਲਾਲਾ ਲਾਜਪਤ ਰਾਏ ਦੀ ਵਿਚਾਰਧਾਰਾ ਬਾਰੇ ਕਿਸੇ ਨੂੰ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ। ਇਸ ਦੇ ਬਾਵਜੂਦ ਆਮ ਆਦਮੀ ਪਾਰਟੀ ਅਤੇ ਬਾਦਲ ਅਕਾਲੀ ਦਲ ਵੱਲੋਂ ਸਿੱਖ ਵਿਰੋਧੀ ਲਾਲਾ ਲਾਜਪਤ ਰਾਏ ਦਾ ਗੁਣ ਗਾਇਨ ਕਰਨਾ ਕੀ ਸੁਣਿਆ ਦਿੰਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ, ਲਿਖ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਜਿੱਥੇ YouTube ਤੇ ਲਾਈਵ ਚੈਟ 'ਚ ਸ਼ਾਮਲ ਹੋਏ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਛਾ, ਜਿਵੇਂ ਹੀ ਅਸੀਂ ਫੇਸਬੁੱਕ ਤੇ ਜਿਵੇਂ ਸਾਡੇ ਵੀਰ ਰਾਜਵਿੰਦਰ ਸਿੰਘ ਉਹਨਾਂ ਨੇ ਲਿਖਿਆ, ਹਿੰਦੂਜ਼ ਆਰ ਅਨਸੇਫ ਇਨ ਕੈਨੇਡਾ, ਦੇ ਸ਼ੁੱਡ ਗੋ ਬੈਕ ਟੂ ਟੈਰਰਿਸਟ ਇੰਡੀਅਨ ਸਟੇਟ ਔਰ ਦੇ ਸ਼ੁੱਡ ਐਂਡ ਪੰਜਾਬ ਆਕੂਪੇਸ਼ਨ, ਵੀ ਸਿੱਖਸ ਵਿਲ ਗੋ ਬੈਕ, ਸੋ ਹਿੰਦੂਜ਼ ਆਰ ਸੇਫ। ਉਹਨਾਂ ਨੇ ਕਿਹਾ ਵੀ ਜਾਂ ਤੁਸੀਂ ਚਲੇ ਜਾਓ ਇੱਥੋਂ, ਆਪਣਾ ਤੁਹਾਡਾ ਮੁਲਕ ਹੈ, ਤੇ ਜੇ ਸਾਡਾ ਛੱਡੋ ਪੰਜਾਬ ਤੇ ਅਸੀਂ ਚਲੇ ਜਾਵਾਂਗੇ, ਤੁਸੀਂ ਇੱਥੇ ਜਿਹੜਾ ਆਰਾਮ ਨਾਲ ਰਹੋ। ਇਸੇ ਤਰ੍ਹਾਂ ਦੀਪ ਸਿੰਘ, ਵੀਰ ਅਵਤਾਰ ਸਿੰਘ, ਸਰ ਜਸਬੀਰ ਸਿੰਘ ਉਹਨਾਂ ਨੇ ਲਿਖਿਆ, ਵਾਈ ਇੰਡੀਆ ਅਫਰੇਡ ਫਰਮ ਰੈਫਰੈਂਡਮ, ਈਵਨ ਰੈਫਰੈਂਡਮ ਖਾਲਿਸਤਾਨ ਇਜ਼ ਡੈਮੋਕ੍ਰੈਟਿਕ ਸਮਾਰਟ ਪ੍ਰੋਸੈਸ। ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਸਿੱਖ ਇਹਨਾਂ ਦੇ ਨਾਲ ਨਹੀਂ ਰਹਿਣਾ ਚਾਹੁੰਦੇ ਔਰ ਇਸ ਲਈ ਇਹਦੇ ਤੋਂ ਭੱਜਦੇ ਨੇ। ਰਮਨ ਸੰਘਾ, ਸੋਹਣ ਸਿੰਘ ਮਾਇਲ ਜਿਹੜੇ ਰੋਜ਼ਾਨਾ ਸਭ ਤੋਂ ਪਹਿਲਾਂ ਆਉਣ ਵਾਲਿਆਂ 'ਚ ਹੁੰਦੇ ਨੇ, ਭੈਣ ਜੀ ਕੁਲਦੀਪ ਕੌਰ ਔਰ ਇਸੇ ਤਰ੍ਹਾਂ ਹਰਮਿੰਦਰ ਸਿੰਘ ਜਿਹੜੇ ਸਾਡੇ ਰੈਗੂਲਰ ਵਿਊ ਨੇ ਔਰ ਸਾਰੇ ਟੀਵੀ ਚੈਨਲ ਨੂੰ ਸਾਡੇ 84 ਨੂੰ ਦੇਖਣ ਵਾਲਿਆਂ ਨੂੰ ਵੀ ਫਤਿਹ ਬੁਲਾਉਂਦੇ ਨੇ। ਅਸੀਂ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ। ਦੇਖੋ, ਜਦੋਂ ਹੁਣੇ ਹੀ ਅਸੀਂ ਪਿਛਲੇ ਸੈਗਮੈਂਟ 'ਚ ਵੀ ਗੱਲ ਕੀਤੀ ਕਿ ਵੀ ਜੇ ਤੁਸੀਂ ਕੋਈ ਬਹੁਤੀ ਰਾਕਟ ਸਾਇੰਸ ਦੀ ਲੋੜ ਨਹੀਂ ਹੈ, ਜੇ ਤੁਸੀਂ ਇਹ ਸਾਰੀਆਂ ਹੀ ਜਿਹੜੀਆਂ ਸੋ ਕਾਲਡ ਨੈਸ਼ਨਲ ਪਾਰਟੀਜ਼ ਨੇ ਜਾਂ ਖੇਤਰੀ ਪਾਰਟੀਆਂ ਵੀ ਨੇ, ਖੇਤਰੀ ਦੇ ਵਿੱਚ ਤੁਸੀਂ ਹੁਣ ਈਵਨ ਮਾਇਆਵਤੀ ਦੀ ਬਹੁਜਨ ਸਮਾਜ ਪਾਰਟੀ ਨੂੰ ਵੀ ਸ਼ਾਮਲ ਕਰ ਸਕਦੇ ਹੋ, ਈਵਨ ਨਤੀਸ਼ ਕੁਮਾਰ ਦੀ ਪਾਰਟੀ ਨੂੰ ਵੀ, ਔਰ ਕਿਸੇ ਹੱਦ ਤੱਕ ਈਵਨ ਮਮਤਾ ਬੈਨਰਜੀ ਨੂੰ। ਅਲਟੀਮੇਟਲੀ ਇਹ ਸਾਰੇ ਹੀ ਜਿਹੜਾ ਹਿੰਦੂਤਵਾ ਜਾਂ ਇੰਡੀਅਨ ਨੇਸ਼ਨ ਨੈਰੇਟਿਵ ਹੈ ਉਸ ਦੇ ਵਿੱਚ ਹੀ ਫਿੱਟ ਹੁੰਦੇ ਨੇ ਔਰ ਆਪਣੇ ਆਪ ਨੂੰ ਐਕਸਟਰਾ ਮਾਈਲ ਜਾਂਦੇ ਨੇ ਉਹਦੇ 'ਚ ਫਿੱਟ ਕਰਨ ਲਈ। ਮੁੱਖ ਧਾਰਾ ਹਿੰਦੂ ਤਵੀਆਂ ਨੂੰ, BJP RSS ਨੂੰ ਦੱਸਣ ਲਈ ਕਿ ਜੀ ਬੇਸ਼ੱਕ ਅਸੀਂ ਪਾਵਰ ਪੋਲੀਟਿਕਸ ਦੀ ਗੇਮ ਦੇ ਵਿੱਚ ਆਪਣੇ ਆਪਣੇ ਝੰਡੇ ਚੁੱਕੇ ਹੋਏ ਨੇ ਪਾਰਟੀਆਂ ਦੇ, ਪਰ ਅਸੀਂ ਅਲਟੀਮੇਟਲੀ ਹਿੰਦੂ ਰਾਸ਼ਟਰ ਵਾਲੇ ਹੀ ਹਾਂ, ਅਸੀਂ ਕੋਈ ਉਸ ਦੇ ਖਿਲਾਫ ਨਹੀਂ ਹੈ। ਔਰ ਇਹੀ ਵਰਤਾਰਾ ਤੁਸੀਂ ਸਮੇਂ-ਸਮੇਂ ਦੇਖਦੇ ਹੋ। ਜੇ ਹੁਣ BBC ਡਾਕੂਮੈਂਟਰੀ ਆਉਂਦੀ ਹੈ ਮੋਦੀ ਦੇ ਉੱਤੇ, ਈਵਨ ਮੈਂ ਕੋਈ ਮਮਤਾ ਬੈਨਰਜੀ ਦੀ ਸਟੇਟਮੈਂਟ ਵੀ ਨਹੀਂ ਦੇਖੀ ਹੈ। ਹੁਣ ਇਹ ਉਹੀ ਮਮਤਾ ਬੈਨਰਜੀ ਹੈ ਜਿਹੜੀ 2002 ਦੇ ਵਿੱਚ ਰੇਲਵੇ ਮਿਨਿਸਟਰ ਸੀ ਵਾਜਪਾਈ ਦੀ ਗਵਰਨਮੈਂਟ 'ਚ ਔਰ ਉਹਨੇ ਰਿਜ਼ਾਈਨ ਕਰ ਦਿੱਤਾ ਸੀ। ਇਹ ਉਹਦੇ ਕ੍ਰੈਡਿਟ 'ਚ ਜਾਂਦਾ ਹੈ। ਉਹਨੇ ਮੁਸਲਮਾਨਾਂ ਦੀ ਇਸ ਨਸਲਕੁਸ਼ੀ ਦੇ ਖਿਲਾਫ ਰਿਜ਼ਾਈਨ ਕਰ ਦਿੱਤਾ ਸੀ। ਪਰ ਜਦੋਂ ਹੁਣ BBC ਦੀ ਇਹ 2 ਪਾਰਟ ਡਾਕੂਮੈਂਟਰੀ ਆਈ ਹੈ, ਇਹ ਤਾਂ ਨਹੀਂ ਹੋਇਆ ਵੀ ਬੰਗਾਲ ਨੇ ਕਿਹਾ ਜੀ ਅਸੀਂ ਇਹਨੂੰ ਸਕਰੀਨ ਕਰਦੇ ਹਾਂ, ਕੋਈ ਉਹਦੇ ਤੇ ਤੁਹਾਨੂੰ ਸਟੇਟਮੈਂਟ ਦੇਖਣ ਨੂੰ ਨਹੀਂ ਮਿਲੀ। ਕੇਜਰੀਵਾਲ ਐਂਡ ਕੰਪਨੀ ਉਹ ਤਾਂ ਬਿਲਕੁਲ ਹੀ ਜਿਹੜਾ ਅਦਰਵਾਈਜ਼ ਤੁਹਾਨੂੰ ਛੋਟੇ ਤੇ ਲੱਗੇਗਾ ਜੀ ਉਹ ਕੈਬਨਿਟ ਲੈ ਕੇ ਗਵਰਨਰ ਦੇ ਦਫ਼ਤਰ 'ਚ ਪਹੁੰਚ ਗਿਆ, ਉੱਥੇ ਪ੍ਰੋਟੈਸਟ ਕਰ ਰਿਹਾ ਹੈ ਕਿ ਲੈਫਟੀਨੈਂਟ ਗਵਰਨਰ
ਇੰਟਰਫੀਅਰ ਕਿਉਂ ਕਰ ਰਿਹਾ। ਪਰ ਤੁਸੀਂ ਦੇਖੋਗੇ ਵੀ ਇਸ ਇਸ਼ੂ ਦੇ ਉੱਤੇ ਕਿਸੇ ਨੇ ਵੀ, ਕਿਸੇ ਧਿਰ ਨੇ ਹੌਸਲਾ ਹੀ ਨਹੀਂ ਕੀਤਾ, ਬਾਦਲ ਅਕਾਲੀ ਦਾ। ਹੁਣ ਤੁਸੀਂ ਦੇਖੋ ਵੀ ਅਦਰਵਾਈਜ਼ ਜਿੱਥੇ ਸਿੱਖ ਨਸਲਕੁਸ਼ੀ, ਇੱਕ ਪਾਸੇ ਹਰਸਿਮਰਤ ਬਾਦਲ ਜਾਂ ਦੂਜੀ 'ਚ ਕਿ ਜੀ ਸਿੱਖਾਂ ਲਈ ਵੱਖਰੇ ਕਾਨੂੰਨ ਨੇ, ਦੂਜੇ ਨੇ। ਜੇ ਤੁਸੀਂ 2002 ਦੀ ਮੁਸਲਮਾਨਾਂ ਦੀ ਹੋਈ ਨਸਲਕੁਸ਼ੀ ਦੇ ਲਈ ਆਵਾਜ਼ ਨਹੀਂ ਚੁੱਕੋਗੇ ਮੋਦੀ ਦੇ ਖਿਲਾਫ, ਤੁਹਾਨੂੰ ਚੁੱਕਣ ਦੀ ਲੋੜ ਨਹੀਂ। ਤੁਸੀਂ ਤਾਂ ਇਹੀ ਕਹਿਣਾ ਕਿ ਭਾਈ ਡੈਮੋਕ੍ਰੇਸੀ ਹੈ। ਐਮਰਜੈਂਸੀ ਨੂੰ ਜਦੋਂ ਭੰਡਿਆ ਜਾਂਦਾ, ਇੰਦਰਾ ਗਾਂਧੀ ਦੇ ਵੇਲੇ ਸਭ ਤੋਂ ਪਹਿਲਾਂ ਹੁੰਦਾ ਜੀ ਪ੍ਰੈਸ ਸੈਂਸਰਸ਼ਿਪ। ਇਹ ਤਾਂ ਪ੍ਰੈਸ ਸੈਂਸਰਸ਼ਿਪ ਤੋਂ ਵੀ ਬਿਯੋਂਡ ਹੈ। ਇਹਨਾਂ ਨੇ ਈਵਨ ਐਲਨ ਮਸਕ ਨੂੰ ਟਵਿੱਟਰ ਤੋਂ ਹਟਾਉਣ ਤੇ ਮਜਬੂਰ ਕੀਤਾ ਹੈ, ਬਾਕੀ ਨੈਟਵਰਕਸ ਤੋਂ ਕੀਤਾ ਹੈ। ਤੁਸੀਂ ਇੰਨਾ ਕੁ ਤਾਂ ਕਹਿ ਸਕਦੇ ਹੋ ਜੀ ਫਰੀडम ਆਫ ਪ੍ਰੈਸ ਹੋਣੀ ਚਾਹੀਦੀ, ਕੋਈ ਦੇਖਣਾ ਚਾਹੇ ਦੇਖੇ, ਤੁਸੀਂ ਕਿਵੇਂ ਰੋਕ ਸਕਦੇ ਹੋ? ਲੇਕਿਨ ਕੋਈ ਨਹੀਂ। ਔਰ ਫਿਰ ਇਹੀ ਹਾਲ ਅਸੀਂ ਇਹ ਅਡਾਨੀ ਦੇ ਫਰਾਡ ਦਾ ਦੇਖਦੇ ਹਾਂ ਕਿ ਵੀ ਹੁਣ ਇੱਕ ਪ੍ਰੈਸਟੀਜੀਅਸ ਕੰਪਨੀ ਇਹ ਕਰਕੇ ਖੋਲਦੀ ਹੈ ਸਾਰਾ ਪਾਰਟ ਉਸ ਇਨਵੈਸਟੀਗੇਸ਼ਨ ਨੂੰ। ਲੋਕਾਂ ਦਾ ਪੈਸਾ, ਸ਼ੇਅਰ ਹੋਲਡਰ ਲੋਕ ਨੇ, ਉਹ ਮਿੰਟਾਂ ਪਲਾਂ 'ਚ ਜਿਹੜਾ ਕਿੰਨੇ ਬਿਲੀਅਨ, ਕੋਈ 30 ਬਿਲੀਅਨ ਹੈ, ਕੋਈ 35 ਬਿਲੀਅਨ ਹੈ, ਕਿਤੇ ਫਿਗਰ ਪਹਿਲਾਂ 11 ਬਿਲੀਅਨ ਸੀ, ਉਹ ਉੜ ਜਾਂਦਾ ਹੈ, ਐਵੈਪੋਰੇਟ ਹੋ ਜਾਂਦਾ ਹੈ। ਉਹ ਉਹਨੂੰ ਵਾਸ਼ਪ ਕਹਿੰਦੇ ਨੇ, ਉਹ ਉਹਦੇ 'ਚ ਹਵਾ 'ਚ ਉੜ ਜਾਂਦਾ ਹੈ। ਤੇ ਤੁਹਾਡੇ ਲਈ ਇੰਨੀ ਹਿੰਮਤ ਨਹੀਂ ਕਹਿਣ ਦੀ ਕਿ ਭਾਈ ਤੁਸੀਂ ਘੱਟੋ ਘੱਟ ਇੰਡੀਆ 'ਚ ਇੱਕ ਇਨਵੈਸਟੀਗੇਸ਼ਨ ਕਰਾਓ ਕਿ ਵੀ ਇਹ ਕਿਹਨੇ ਇਸ ਪਾਸੇ ਨੂੰ ਤੋਰਿਆ ਹੈ, ਇਹਨਾਂ ਨੇ ਕਿਹੜੇ। ਉਹ ਇੰਨੀ ਲੰਬੀ ਲਿਸਟ ਹੈ ਉਸ ਕੰਪਨੀ ਦੀ ਰਿਸਰਚ ਦੀ ਕਿ ਵੀ ਤੁਸੀਂ ਦੇਖੋ ਤਾਂ ਸਿੰਪਲ ਕੁਐਸਚਨ ਪੁੱਛੇ ਹੋਏ ਨੇ। ਔਰ ਇਹਨਾਂ 'ਚੋਂ ਇਹਦੇ ਮੁੰਡੇ ਨੇ ਕਿ ਕਿਹਨੇ, ਕਿਸੇ ਨੇ ਮੌਰੀਸ਼ੀਅਸ ਦੀ ਸਿਟੀਜ਼ਨਸ਼ਿਪ ਲਈ ਹੋਈ ਹੈ, ਕਿਸੇ ਨੇ ਆਸਟ੍ਰੇਲੀਆ ਦੀ ਲਈ ਹੋਈ ਹੈ। ਹੁਣ ਇਹੀ ਜਦੋਂ ਵਿਜੇ ਮਲਾਇਆ ਐਕਸਪੋਜ਼ ਹੋਇਆ ਸੀ, ਪਹਿਲੀ ਸਟੇਟਮੈਂਟ ਉਹਨੇ ਦਿੱਤੀ ਸੀ ਜੀ ਇਹ ਭਾਰਤ ਦੇ ਖਿਲਾਫ ਸਾਜ਼ਿਸ਼ ਹੈ। ਅੱਜ ਉਹੀ ਉੱਥੇ ਇੰਗਲੈਂਡ ਬੈਠਾ ਤੇ ਲੱਗੇ ਨੇ ਜੀ ਅਸੀਂ ਐਕਸਟ੍ਰਾਡਾਈਟ ਕਰ ਰਹੇ ਹਾਂ, ਦੂਜੇ ਕਰ ਰਹੇ, ਪਰ ਕਿਉਂਕਿ ਸਾਰੇ ਰਲੇ ਹੋਏ ਨੇ। ਹੁਣ ਇਸੇ ਕੌਨਟੈਕਸਟ ਜਦੋਂ ਅਸੀਂ ਈਵਨ ਦੇਖਦੇ ਹਾਂ ਹਿੰਦੂਤਵੀ ਆਈਕॉन्स, ਹੁਣ ਸਾਵਰਕਰ ਹਿੰਦੂਤਵੀ ਆਈਕॉन ਹੈ। ਤੁਹਾਨੂੰ ਸੁਖਬੀਰ ਬਾਦਲ ਜਾਂ ਆਮ ਆਦਮੀ ਪਾਰਟੀ ਜਾਂ ਕਿਸੇ ਹੋਰ ਦੀ ਸਟੇਟਮੈਂਟ ਕਦੇ ਨਜ਼ਰ ਨਹੀਂ ਆਏਗੀ ਕਿ ਭਾਈ ਜਿਹਨੇ 6 ਵਾਰੀ ਮਾਫੀ ਮੰਗੀ, ਜਿਹਦੇ ਹਿੰਦੂਤਵਾ ਦੀ ਨਫ਼ਰਤ ਦੇ ਥੱਲੇ 47 ਦੀ ਡਿਵੀਜ਼ਨ ਤੱਕ ਗੱਲ ਪਹੁੰਚੀ, ਕਿਉਂਕਿ ਸਾਵਰਕਰ ਨੇ ਹੀ, ਔਰ ਸਾਵਰਕਰ ਤੋਂ ਵੀ ਪਹਿਲਾਂ ਸ਼ਾਇਦ ਜੇ ਕਹਿਣਾ ਹੋਏ ਤੇ ਲਾਲਾ ਲਾਜਪਤ ਰਾਏ, ਢੁੱਡੀ ਕਲਾਂ ਜ਼ਿਲ੍ਹਾ ਲੁਧਿਆਣਾ ਜਗਰਾਵਾਂ ਦੇ ਨੇੜੇ ਦਾ ਜੰਮਿਆ ਇਹ ਲਾਲਾ, ਆਰੀਆ ਸਮਾਜੀ, ਸਿਰੇ ਦਾ ਫਿਰਕੂ, ਜਿਹਨੇ ਸਾਕਾ ਨਨਕਾਣਾ ਸਾਹਿਬ ਵੇਲੇ ਮਹੰਤ ਨਰੈਣੂ ਦੀ ਪਿੱਠ ਜਿਹੜੀ ਹੈ ਉਹ ਪਲੋਸੀ ਉਹਦੀ ਪਿੱਠ ਤੇ ਖਲੋਤਾ। ਫਿਰ ਜਿਹਨੇ ਗਦਰ ਪਾਰਟੀ ਦੇ ਵੇਲੇ ਵੱਡੀ ਗਦਾਰੀ ਕਰਦੇ, ਇੱਥੇ ਵੀ ਆਇਆ ਅਮਰੀਕਾ ਕੈਨੇਡਾ 'ਚੋਂ ਸਿੱਖਾਂ ਤੋਂ ਪੈਸੇ ਇਕੱਠੇ ਕਰਕੇ ਲੈ ਗਿਆ ਕਿ ਜੀ ਉਹਨਾਂ ਦੇ ਪਰਿਵਾਰਾਂ ਦੀ ਮਦਦ, ਉਹ ਪੈਸੇ ਖਾ ਗਿਆ। ਔਰ ਇਸ ਕਦਰ ਸਿੱਖ ਵਿਰੋਧੀ ਨਫ਼ਰਤ ਨਾਲ ਭਰਿਆ ਹੋਇਆ, ਔਰ ਮੁਸਲਮਾਨਾਂ ਦੇ ਖਿਲਾਫ ਹੀ ਨਫ਼ਰਤ ਨਾਲ, ਜਿਨ੍ਹਾਂ ਪਹਿਲਿਆਂ ਨੇ ਇਹ ਕਿਹਾ ਕਿ ਬਈ ਅਸੀਂ ਮੁਸਲਮਾਨਾਂ ਨਾਲ ਰਹਿ ਹੀ ਨਹੀਂ ਸਕਦੇ ਜਾਂ ਇੱਥੇ ਟੂ ਨੇਸ਼ਨ ਨੇ, ਉਹਨਾਂ 'ਚ ਲਾਜਪਤ ਰਾਏ ਔਰ ਸਾਵਰਕਰ ਇਹ ਮੋਢੀਆਂ 'ਚੋਂ ਨੇ, ਇਹ ਜਨਮਦਾਤਾ ਨੇ ਇਸ ਥਾਟ ਦੇ। ਫਿਰ ਇਸ ਤੋਂ ਵੀ ਵੱਡਾ ਫਰਾਡ ਕਿ ਵੀ ਮਰਦਾ ਉਹ ਕਿਸੇ ਹੋਰ ਬਿਮਾਰੀ ਨਾਲ ਹੈ, ਉਸ ਨੂੰ ਸਾਈਮਨ ਕਮਿਸ਼ਨ ਨਾਲ ਜੋੜ ਕੇ ਕਿ ਜੀ ਉਹਨੇ ਲਾਠੀਆਂ ਉਹਨੂੰ ਪਈਆਂ, ਔਰ ਉਹ ਲਾਠੀਆਂ ਕਿਹੜੇ ਮਹੀਨੇ 'ਚ ਪੈਂਦੀਆਂ, ਮਰਦਾ ਅਗਲੇ ਮਹੀਨੇ 'ਚ ਹੈ। ਇੱਕ ਉਹ ਲਾਹੌਰ ਦੀ ਪ੍ਰੈਸ ਇਹਨਾਂ ਦੇ ਕੋਲ ਸੀ, ਹਿੰਦ ਸਮਾਚਾਰ, ਪ੍ਰਤਾਪ, ਮਿਲਾਪ, ਜਿੱਦਣ ਮਰ ਗਿਆ ਉਦੋਂ ਉਹਨਾਂ ਨੇ ਕਿਹਾ ਕਿ ਜੀ ਲਾਲੇ ਨੇ ਮਰਨ ਤੋਂ ਪਹਿਲਾਂ ਇਹ ਕਿਹਾ ਕਿ मेरे शरीर पर पड़ी एक एक लाठी ब्रिटिश साम्राज्य के ताबूत में कील का काम करेगी। ਉਹਦੀ ਸਟੇਟਮੈਂਟ ਕਿ ਜੀ ਉਹ ਜਿਹੜਾ ਉਹਦੇ ਤਾਬੂਤ ਦੇ ਵਿੱਚ ਕਿਲ ਸਾਬਤ ਹੋਏਗੀ, ਔਰ ਉਹਨੂੰ ਸ਼ਹੀਦ ਬਣਾ ਦਿੱਤਾ ਕਿ ਜੀ ਸਾਈਮਨ ਦੀਆਂ ਡਾਂਗਾਂ ਨਾਲ ਮਰਿਆ। ਫਿਰ ਇੱਕ ਉਹ ਦੁਰਗਾ ਕੇ ਕੌਣ ਨਾਂ ਦੀ ਬੰਗਾਲਣ ਜਿਹੜੀ ਆ ਉਹ ਪੰਜਾਬ ਆਈ, ਉਹਨੇ ਕਿਹਾ ਕਿ ਜੀ क्या पंजाब की जवानी इतनी नपुंसक है कि वो लाला जी की मौत का बदला ना ले। फिर वो भगत सिंह वर्गा जड़ा अणभोल इमोशनल नौजवान ਉਹਨੂੰ ਕਰਕੇ ਫਿਰ ਸ਼ਹੀਦ ਲਾਲਾ ਲਾਜਪਤ ਰਾਏ ਨੂੰ ਕੱਲਾ ਸ਼ਹੀਦ ਹੀ ਨਹੀਂ ਬਣਾਇਆ, ਉਹਦੇ ਨਾਲ ਉਹਨਾਂ ਨੂੰ ਹਮੇਸ਼ਾ ਚੁੱਭਦਾ ਸੀ ਕਿ ਹਰ ਪੰਜਾਬੀ, ਉਹ ਭਾਵੇਂ ਮੁਸਲਮਾਨ ਹੈ, ਹਿੰਦੂ ਹੈ, ਸਿੱਖ ਹੈ, ਉਹ ਮਹਾਰਾਜਾ ਰਣਜੀਤ ਸਿੰਘ ਨੂੰ ਸ਼ੇਰੇ ਪੰਜਾਬ ਕਹਿੰਦਾ। ਔਰ ਕੁਦਰਤੀ ਕਿ ਭਾਈ ਉਹ ਵਾਕਈ ਉਹ ਸ਼ੇਰੇ ਪੰਜਾਬ ਸੀ। ਉਹਨਾਂ ਨੂੰ ਲੱਗਾ ਕਿ ਵੀ ਨਹੀਂ ਨਹੀਂ, ਇਹਨੂੰ ਇਕੱਲਾ ਲਾਜਪਤ ਰਾਏ ਨੂੰ ਸ਼ਹੀਦ ਹੀ ਨਹੀਂ ਬਣਾਇਆ। ਉਹਨਾਂ ਨੇ ਕਿਹਾ ਵੀ ਇਹ ਸ਼ੇਰ ਲਫ਼ਜ਼ ਕਿਹਾ ਵੀ ਜਿਹੜਾ ਹੈ ਇਹ ਵੀ ਐਗਜ਼ੈਕਟ ਸੰਸਕ੍ਰਿਤ ਲਫ਼ਜ਼ ਨਹੀਂ ਹੈ। ਹੁਣ ਸੰਸਕ੍ਰਿਟਾਈਜ਼ਡ ਹਿੰਦੀ ਦੇ ਵਿੱਚ
ਸ਼ੇਰ ਨੂੰ ਕੇਸਰੀ ਕਿਹਾ ਜਾਂਦਾ ਤੇ ਉਹਨਾਂ ਨੇ ਉਹਨੂੰ ਬਣਾ ਦਿੱਤਾ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ। ਉਹਨੂੰ ਪੰਜਾਬ ਕੇਸਰੀ ਸ਼ਹੀਦ ਵੀ, ਝੂਠ ਵੀ, ਔਰ ਫਿਰ ਕਿਸ ਹੱਦ ਤੱਕ ਉਹਨੂੰ ਖੜਾ ਕਰ ਦਿੱਤਾ ਹੈ। ਔਰ ਇਹਦੇ ਬਾਰੇ ਈਵਨ ਹਕੀਕਤ ਤਾਂ ਹਰ ਇੱਕ ਨੂੰ ਪਤਾ ਹੈ ਕਿ ਵੀ ਇਹਦੇ ਕੀ ਕਰਤੂਤਾਂ ਨੇ। ਹੁਣ ਉਹਦਾ ਜਨਮ ਦਿਨ 28 ਜਨਵਰੀ ਨੂੰ ਸੀ। ਕਿਸੇ ਨੂੰ ਪਿਛਲੇ ਵੀ ਆਉਂਦਾ ਰਿਹਾ, ਜੰਮਦਾ ਰਿਹਾ, ਮਰ ਵੀ ਗਿਆ ਉਹ, ਕਈ ਵਾਰੀ ਜੰਮਿਆ, ਕਈ ਵਾਰੀ ਮਰਿਆ। ਲੇਕਿਨ ਭਗਵੰਤ ਮਾਨ ਨੇ ਪੂਰੇ ਇਸ਼ਤਿਹਾਰ ਅਖਬਾਰਾਂ ਦੇ ਵਿੱਚ ਵੱਡੇ ਵੱਡੇ ਔਰ ਐਡਵਰਟਾਈਜ਼ਮੈਂਟ ਪੰਜਾਬ ਸਰਕਾਰ ਦੀ, ਔਰ ਦਰਸ਼ਕ ਦੇਖ ਸਕਦੇ ਨੇ ਜੇ ਉਹ ਪਿਕਚਰ ਸਾਡੇ ਉਹ ਦਿਖਾ ਦੇਣ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਮਹਾਨ ਸੁਤੰਤਰਤਾ ਸੰਗਰਾਮੀ ਅਤੇ ਸਵਦੇਸ਼ੀ ਲਹਿਰ ਦੇ ਪ੍ਰਮੁੱਖ ਆਗੂ ਪੰਜਾਬ ਕੇਸਰੀ, ਇਹ ਵੀ ਲਾਲਾ ਲਾਜਪਤ ਰਾਏ ਨੂੰ ਉਹਨਾਂ ਦੇ 158ਵੇਂ ਜਨਮ ਦਿਨ ਮੌਕੇ ਨਮਨ ਕਰਦੀ ਹੈ। ਸੌਰੀ ਸੰਸਕ੍ਰਿਟਾਈਜ਼ ਹਿੰਦੀ ਨਮਨ ਵੀ, 158 ਪੰਜਾਬ ਕੇਸਰੀ ਵੀ, और महान स्वतंत्रता फ्रीडम फाइटर महान और स्वदेशी लहर, कोई स्वदेशी ने नफरत दी लहर, टू नेशन थ्योरी देने वाले दी लहर। लेकिन इस तो भी वध के ये था चलो भगवंत मान दी समझ आया। इसे ही भगवंत मान दे नाल जिहड़ा नाल सी मनप्रीत बादल, जिहदे नाल जिहड़ी है PPP पार्टी बनाई सी, पंजाब पीपल्स पार्टी, वो जिहड़ा उन्हें भी और इन्हें भी इकट्ठे खटकल कलां जाके छड़वियां पग्गां बन के भगत सिंह दे होण दी सौं खाधी सी। फिर उत्थों कांग्रेस चला गया मनप्रीत बादल, उन्हां दा वित्त मंत्री बन गया। हुण ताज़ा ताज़ा जिहड़ा वो BJP च चला गया ते ये अजे लाजपत राय नूं रो रिहा बैठा। लेकिन सुखबीर बादल तुसीं हुण देखो कि बई ताए दी धी ਚੱਲੀ मैं क्यों रहां इकल्ली, इहनूं लगदा कि बई ਇਹ ਕਿਉਂਕਿ ਇਹਨਾਂ ਨੇ ਉਹ ਇਹਨਾਂ ਦਾ ਰਲਿਆ ਹੋਇਆ ਜੀ ਆਪਸ ਦੇ ਵਿੱਚ ਬਿਲਕੁਲ ਅੰਗਲੀਆਂ ਸੰਗਲੀਆਂ, ਕਦੇ ਛੱਡਿਆ ਹੀ ਨਹੀਂ ਹੈ ਇਹਨਾਂ ਨੇ ਆਰ। ਹੁਣ ਉਹ ਕੀ ਕਹਿ ਰਿਹਾ, ਉਹ ਅੰਗਰੇਜ਼ੀ ਚ ਕਹਿ ਰਿਹਾ, ਮਾਈ ਰਿਸਪੈਕਟਫੁਲ ਸੈਲੂਟੇਸ਼ਨਸ ਟੂ ਫੀਅਰਲੈਸ ਰੈਵੋਲੂਸ਼ਨਰੀ ਫਰੀडम फाइटर ਪੰਜਾਬ ਕੇਸਰੀ ਕੌਮਿਆਂ ਦੇ ਵਿੱਚ ਲਾਲਾ ਲਾਜਪਤ ਰਾਏ ਜੀ ਔਨ ਹਿਜ਼ ਬਰਥ ਐਨੀਵਰਸਰੀ। ਹਿਜ਼ ਫੀਅਰਲੈਸਨੈਸ, impeccable integrity and fight against injustice will continue to inspire every Indian। so ਉਹਦੇ ਚ ਇਹ ਹਿੰਦੂਆਂ ਨੂੰ ਕਹਿ ਰਿਹਾ ਮੈਂ ਵੀ ਇੰਡੀਅਨ ਹੈ। ਤੇ ਆ ਜਿਹੜਾ ਫਰਾਡੀਆ ਲਾਲਾ ਹੈ, ਜਿਹਨੂੰ 2 ਟਕੇ ਦਾ ਲਾਲਾ, ਉਹਨੂੰ ਈਵਨ ਜਸਵੰਤ ਸਿੰਘ ਕੰਵਲ ਜਿਹੜੇ ਉਹਨਾਂ ਦੇ ਢੁੱਡੀ ਕੇ ਪਿੰਡ ਦਾ ਸੀ, ਉਹਨੂੰ ਵੀ ਹਾਲਾਂ ਬੜਾ ਜ਼ਬਰਦਸਤ ਨਾਵਲਿਸਟ, ਪਰ ਉਹ ਪ੍ਰਾਈਵੇਟ ਕਨਵਰਸੇਸ਼ਨ ਕਹਿੰਦਾ ਸੀ ਉਹ 2 ਟਕੇ ਦੇ ਲਾਲੇ ਵਾਲੀ ਗੱਲ ਹੀ ਸੀ, ਕਿਉਂਕਿ ਇਹ ਇਹਨਾਂ ਦਾ ਜੋ ਵੀ ਕਰਤੂਤ ਸੀ। ਪਰ ਇਹਨੂੰ ਸੁਖਬੀਰ ਬਾਦਲ ਨੂੰ ਉਹਦੇ ਚੋਂ ਫੀਅਰਲੈਸਨੈਸ ਨਜ਼ਰ ਆਉਂਦੀ, ਇੰਪੈਕੇਬਲ ਇੰਟੈਗਰਿਟੀ। ਉਹ ਤੁਸੀਂ ਆਪਣੇ ਲੀਡਰ ਅਕਾਲੀ ਦਲ ਦੇ ਮਾਸਟਰ ਤਾਰਾ ਸਿੰਘ ਦੀ ਸਵੈ ਜੀਵਨੀ ਪੜ੍ਹ ਲਓ ਕਿ ਜਦੋਂ ਇਹ ਲਾਜਪਤ ਰਾਏ ਨੇ ਬਾਹਰੋਂ ਜਿਹੜਾ ਗਦਰੀਆਂ ਦੇ ਨਾਂ ਥੱਲੇ ਖੜਾ ਇਕੱਠਾ ਕੀਤਾ ਪੈਸਾ ਖਾ ਗਿਆ, ਤੇ ਮਾਸਟਰ ਤਾਰਾ ਸਿੰਘ ਨੇ ਨੋਟਿਸ ਭੇਜਿਆ ਸੀ ਕਾਨੂੰਨੀ ਕਾਰਵਾਈ ਦਾ ਵੀ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ। ਔਰ ਇਹ ਉਹਨੂੰ ਕਹਿ ਰਿਹਾ ਕਿ ਇੰਪੈਕੇਬਲ ਇੰਟੈਗਰਿਟੀ ਤੇ ਫਾਈਟ ਅਗੇਂਸਟ ਇੰਜਸਟਿਸ। ਹਾਂ, ਸਿੱਖਾਂ ਦੇ ਖਿਲਾਫ ਉਹ ਜ਼ਰੂਰ ਲੜਿਆ, ਮੰਤ ਨਰੈਣੂ ਦੀ ਹਮਾਇਤ ਕੀਤੀ, ਆਰੀਆ ਸਮਾਜੀ ਪੱਕਾ ਪੰਜਾਬ 'ਚ ਆਰੀਆ ਸਮਾਜੀ ਨੂੰ ਪੱਕੀ ਫਾਊਂਡੇਸ਼ਨ ਤੇ ਲਿਆਂਦਾ, ਤੇ ਸੁਖਬੀਰ ਬਾਦਲ ਉਹਨੂੰ ਪੰਜਾਬ ਕੇਸਰੀ ਵੀ ਬਣਾ ਰਿਹਾ ਔਰ ਉਹਨੂੰ ਕਹਿ ਰਿਹਾ ਕਿ ਜੀ ਇਹ ਹਰ ਇੰਡੀਅਨ ਨੂੰ ਇਨਸਪਾਇਰ ਕਰਦਾ। ਹੁਣ ਇਹਨਾਂ ਦੇ ਨਾਲ ਸਾਡਾ ਵਾਹ ਹੈ। ਇਹ ਤੁਸੀਂ ਇਹਦੇ ਚੋਂ ਹੁਣ ਅਕਾਲੀਆਂ ਚੋਂ ਕੀ ਕੱਢਣਾ ਹੈ, ਆਮ ਆਦਮੀ ਚੋਂ ਕੀ ਕੱਢਣਾ ਹੈ, BJP ਤਾਂ ਜੋ ਹੈ ਸੋ ਹੈ ਹੀ ਹੈ। ਉਹਨਾਂ ਨੇ ਤਾਂ ਕਦੇ ਮਿੰਸ ਨਹੀਂ ਕੀਤੇ ਵਰਡ, ਉਹ ਤਾਂ ਹਿੰਦੁਸਤਾਨ ਹੈ ਹੀ ਨੇ। ਸੋ ਇਹਨਾਂ ਚੋਂ ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਚੈਲੰਜਸ ਗੈਰਾਂ ਦੇ ਨੇ, ਜਿਹੜਾ ਨਜ਼ਰ ਆਉਂਦਾ ਐਨਮੀ ਹੈ, ਪਰ ਇਹ ਜਿਹੜਾ ਘਾਹ ਦੇ ਸੱਪ ਨੇ ਵਿੱਚ ਬੈਠੇ ਹੋਏ ਨੇ, ਖੜਪੇ ਦਾ ਡਰ ਨਹੀਂ ਹੁੰਦਾ, ਖੜਪਾ ਤਾਂ ਐਂ ਹੁੰਦਾ ਤੁਹਾਨੂੰ ਦੂਰੋਂ ਨਜ਼ਰ ਆਉਂਦਾ, ਪਰ ਖਤਰਨਾਕ ਜਿਹੜੇ ਨੇ ਗ੍ਰਾਸ ਸਨੇਕ ਹੁੰਦੇ ਨੇ, ਘਾਹ ਦੇ ਸੱਪ ਹੁੰਦੇ ਨੇ, ਜਿਹੜੇ ਸਭ ਤੋਂ ਜ਼ਿਆਦਾ ਮੌਤਾਂ ਦਾ ਕਾਰਨ ਬਣਦੇ ਨੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ।